अस्सलाम वालेकुम जी व्यूअर्स। ਅੱਜ ਅਸੀਂ ਮੌਜੂਦ ਹਾਂ ਆਪਣੇ ਇੱਕ ਬਹੁਤ ਹੀ ਅੱਛੇ ਦੋਸਤ ਨੇ ਜੁਵੇਦ ਸਾਹਿਬ, ਉਹਨਾਂ ਦੇ ਫੀਲਡ ਦੇ ਵਿੱਚ। ਤੇ ਇੱਥੇ ਜੁਵੇਦ ਸਾਹਿਬ ਜਿਹੜੇ ਨੇ ਉਹ ਡਰਮ ਓਵਰ ਦੇ ਜ਼ਰੀਏ ਜਿਹੜਾ ਹੈ ਨਾ ਅਲਫਾ ਯਾਨੀ ਕਿ ਲੂਸਨ ਦੀ ਕਟਾਈ ਕਰਵਾ ਰਹੇ ਨੇ। ਤੇ ਆਈਏ ਮਜ਼ੀਦ ਇਹਨਾਂ को ਪੁੱਛਨੇ ਆ ਕਿ ਇਹ ਕਿਸ ਵਾਸਤੇ ਕਟਾਈ ਕਰਾ ਰਹੇ ਨੇ ਔਰ ਇਹਦਾ ਇਸਤੇਮਾਲ ਇਹ ਕਿਸ ਤਰ੍ਹਾਂ ਕਰਨਗੇ ਇਸ ਚਾਰੇ ਦਾ। ਜੀ ਜੁਵੇਦ ਸਾਹਿਬ अस्सलाम वालेकुम जी। ਵਾਲੇਕੁਮ ਸਲਾਮ। ਸਰ ਇਹ ਸਾਨੂੰ ਕੁਝ ਦੱਸੋਗੇ ਸਾਡੇ ਵਿਊਅਰਸ ਨੂੰ ਕਿ ਕੀ ਹੋ ਰਿਹਾ ਹੈ ਜੀ? ਇਹ ਸਰ ਜੀ ਅਸੀਂ ਅਲਫਾ ਦੀ ਕਟਾਈ ਕਰਾਉਂਦੇ ਪਏ ਹਾਂ। ਜੀ ਇਹਨੂੰ ਖੁਸ਼ਕ ਕਰਕੇ ਇਹਦਾ ਇਹ ਬਣਾਉਣਾ ਹੈ ਔਰ ਜਾਨਵਰਾਂ ਨੂੰ ਖਿਲਾਉਣਾ। ਜਾਨਵਰ ਤੋਂ 18% ਇਹਦੇ 'ਚ ਪ੍ਰੋਟੀਨਸ ਹੁੰਦੇ ਨੇ ਜੀ ਔਰ ਜਾਨਵਰਾਂ ਵਾਸਤੇ ਬੜਾ ਜ਼ਿਆਦਾ ਫਾਇਦੇਮੰਦ ਹੈ। ਦੁੱਧ ਵਧਾ ਦਿੰਦੇ ਹਨ। ਅੱਛਾ ਦੁੱਧ ਦੀ ਪੈਦਾਵਾਰ ਐਵੇਂ ਹੈ, ਸਮਝੋ ਜਿਹੜਾ ਜਾਨਵਰ 2 ਲੀਟਰ ਦੇ ਰਿਹਾ ਜੀ ਉਹ 4 ਲੀਟਰ ਤਿਆਰ ਹੈ। मतलब ਤੁਸੀਂ ਇਹਨੂੰ ਇਸਤੇਮਾਲ ਕਰਦੇ ਨੇ ਇਹਦੇ ਖਾਤਰ ਕਾ ਬਿਹਤਰੀਨ ਰਿਜ਼ਲਟ ਨੇ। ਰਿਜ਼ਲਟ ਨੇ ਇਹਨੂੰ ਖੁਸ਼ਕ ਕਰਕੇ ਖਿਲਾਣਾ ਹੈ। ਆ ਖੁਸ਼ਕ ਕਰਕੇ। ਅੱਛਾ ਤੁਹਾਡਾ ਫਾਰਮ ਕਿਸ ਚੀਜ਼ ਦਾ ਹੈ? ਗਾਵਾਂ ਦਾ ਹੈ ਜਾਂ ਭੈਂਸਾਂ ਹੈ ਨੇ? ਗਾਵਾਂ ਦਾ। ਗਾਵਾਂ ਦਾ। ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕਿ ਇਹਦੀ ਕਟਾਈ ਹੋ ਰਹੀ ਹੈ ਅਲਫਾ ਦੀ। ਨਾਜ਼ਰੀਨ ਤੁਹਾਨੂੰ ਦੱਸਦੇ ਚਲੀਏ ਕਿ ਲੂਸਨ ਯਾਨੀ ਅਲਫਾ ਇਹ ਇੱਕ ਇੰਤਹਾਈ ਨਰਮ ਜਿਹਾ ਚਾਰਾ ਹੈ ਔਰ ਇਹਦੇ ਵਿੱਚ 15 ਤੋਂ 22% ਤੱਕ ਪ੍ਰੋਟੀਨ ਸ਼ਾਮਿਲ ਹੁੰਦੀ ਹੈ। ਹੁਣ ਇਹਦੇ ਅਗਰ ਫਾਇਦਿਆਂ ਦੀ ਗੱਲਾਂ ਕਰੀਏ ਕਿ ਜਾਨਵਰਾਂ ਨੂੰ ਇਹਦੇ ਕੀ ਫਾਇਦੇ ਹੁੰਦੇ ਨੇ, ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਆਪਾਂ ਅਗਰ ਜਿਹੜੇ ਜਾਨਵਰਾਂ ਨੂੰ ਪਾਵਾਂਗੇ ਉਹਨਾਂ ਦੀ ਦੁੱਧ ਦੀ ਪੈਦਾਵਾਰ ਜਿਹੜੀ ਹੈ ਉਹ ਬਹੁਤ ਹੱਦ ਤੱਕ ਉਹਦੇ ਵਿੱਚ ਇਜ਼ਾਫਾ ਹੁੰਦਾ ਹੈ। ਇੱਕ ਹੋਰ ਇਹਦਾ ਫਾਇਦਾ ਹੈ ਕਿ ਜਾਨਵਰਾਂ ਦੇ ਵਿੱਚ ਜਿਹੜੇ ਹਮਲ ਦੇ ਮਸਾਇਲ ਆਉਂਦੇ ਨੇ ਇਸ ਚਾਰੇ ਦੇ ਨਾਲ ਉਹ ਬਹੁਤ ਹੱਦ ਤੱਕ ਕਵਰ ਹੋ ਜਾਂਦੇ ਨੇ। ਲੂਸਨ ਯਾਨੀ ਅਲਫਾ ਨੂੰ ਆਪਾਂ 3 ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ। ਇੱਕ ਇਹਨੂੰ ਆਪਾਂ ਚਰਾਈ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹਾਂ ਜਾਨਵਰਾਂ ਨੂੰ, ਦੂਸਰਾ ਹੈ ਦੇ ਤੌਰ 'ਤੇ, ਔਰ ਤੀਸਰਾ ਆਪਾਂ ਇਹਦਾ ਸੈਲਜ ਵੀ ਬਣਾ ਸਕਦੇ ਹਾਂ। ਨਾਜ਼ਰੀਨ ਜੈਸਾ ਕਿ ਤੁਸੀਂ ਦੇਖ ਰਹੇ ਹੋ ਕਿ ਕਟਾਈ ਤੋਂ ਬਾਅਦ ਲੇਬਰ ਜਨਾਬ ਉਹਨੂੰ ਇਕੱਠਾ ਕਰਕੇ ਚਾਰੇ ਨੂੰ ਉਹ ਟਰਾਲੇ ਦੇ ਵਿੱਚ ਸ਼ਿਫਟ ਕਰ ਰਹੀ ਹੈ। ਇਸ ਤੋਂ ਬਾਅਦ ਫਾਰਮ 'ਤੇ ਲਿਜਾ ਕੇ ਉਹ ਇਹਨੂੰ ਖੁਸ਼ਕ ਕਰਕੇ ਜਾਨਵਰਾਂ ਦੇ ਇਸਤੇਮਾਲ ਦੇ ਵਿੱਚ ਲਿਆਉਣਗੇ। ਨਾਜ਼ਰੀਨ ਇਹਦੀ ਅਗਰ ਕਾਸ਼ਤ ਦੇ ਬਾਰੇ 'ਚ ਗੱਲ ਕਰੀਏ ਤਾਂ ਇਹ ਜਨਾਬ ਨਵੰਬਰ ਤੋਂ ਦਸੰਬਰ ਦੇ ਵਿੱਚ ਮਤਲਬ ਕਿ ਆਪਾਂ ਨੂੰ ਕਾਸ਼ਤ ਕਰਨਾ ਚਾਹੀਦਾ ਹੈ ਔਰ ਫੀ ਏਕੜ ਜਿਹੜਾ ਹੈ ਉਹ 7 ਤੋਂ 8 ਕਿਲੋ ਆਪਾਂ ਨੂੰ ਬੀਜ ਇਸਤੇਮਾਲ ਕਰਨਾ ਚਾਹੀਦਾ। ਇਹਦੀ ਜਿਹੜੀ ਪਹਿਲੀ ਕਟਾਈ ਹੈ ਉਹ ਤਕਰੀਬਨ 20 ਦਿਨ ਵਿੱਚ ਮੁਕੰਮਲ ਹੋ ਜਾਂਦੀ ਹੈ ਅਤੇ ਲਿਹਾਜ਼ਾ ਆਪਾਂ ਆਰਾਮ ਦੇ ਨਾਲ ਸਾਲਾਨਾ ਇਹਦੀਆਂ 8 ਤੋਂ 10 ਕਟਾਈਆਂ ਆਰਾਮ ਦੇ ਨਾਲ ਆਪਾਂ ਹਾਸਲ ਕਰ ਸਕਦੇ ਹਾਂ। ਇਹਨੂੰ ਚਾਰਿਆਂ ਦੀ ਮਲਕਾ ਇਸੇ ਲਈ ਕਿਹਾ ਜਾਂਦਾ ਹੈ ਕਿ ਇਹਦੇ ਜਾਨਵਰਾਂ ਵਾਸਤੇ ਬਹੁਤ ਜ਼ਿਆਦਾ ਫ਼ਾਇਦੇ ਨੇ। ਲਿਹਾਜ਼ਾ ਮੇਰੀ तमाम ਕਿਸਾਨ ਭਾਈਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਜਿੱਥੇ ਤੁਸੀਂ ਬਰਸੀਮ ਕਾਸ਼ਤ ਕਰਨੀ ਹੁੰਦੀ ਹੈ ਉੱਥੇ ਕਮ ਅਜ਼ ਕਮ 1 ਏਕੜ ਲੂਸਣ ਜ਼ਰੂਰ ਕਾਸ਼ਤ ਕਰਿਆ ਕਰ।